वैसे तो ਅਸੀਂ हर ਵਾਰੀ इंट्रोडक्शन ਦਈ ਦੀ ਪਹਿਲਾਂ ਤੁਹਾਨੂੰ ਵਾਕਫੀਅਤ ਹੈ, ਪਰ ਫਿਰ ਵੀ ਅੱਜ 5 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਇੱਥੇ ਹੋਈ ਹੈ। 30 ਦਸੰਬਰ ਨੂੰ ਜੋ ਮੋਰਚਾ ਲੱਗਣਾ ਉਹਦੇ ਬਾਰੇ, ਪੰਜਾਬ ਜੋ ਅਲੱਗ-ਅਲੱਗ ਮੋਰਚੇ ਚੱਲਦੇ ਨੇ ਉਹਨਾਂ ਬਾਰੇ ਬੜੀ ਗੰਭੀਰਤਾ ਨਾਲ ਵਿਚਾਰ ਹੋਈ ਹੈ। ਅੱਜ ਦੀ ਮੀਟਿੰਗ ਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਪੰਨੂ ਮੇਰੇ ਸੱਜੇ ਪਾਸੇ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦਾ ਪ੍ਰਧਾਨ ਮੈਂ ਤੁਹਾਡੇ ਸਾਹਮਣੇ ਪ੍ਰੇਮ ਸਿੰਘ ਭੰਗੂ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਬਲਵੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਪ੍ਰਧਾਨ ਭੋਗ ਸਿੰਘ ਜੀ ਮਾਨਸਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਟਾਂਡਾ, ਉਹ ਸਾਡੇ ਸਾਹਮਣੇ ਨੇ। ਇਹ 5 ਜਥੇਬੰਦੀਆਂ ਦੇ ਪ੍ਰਧਾਨ ਅਤੇ ਉਹਨਾਂ ਨਾਲ ਬਾਕੀ ਸਾਰੇ ਸਤਿਕਾਰਯੋਗ ਆਗੂ ਵੱਖ-ਵੱਖ ਜਥੇਬੰਦੀਆਂ ਦੇ ਇੱਥੇ ਹਾਜ਼ਰ ਨੇ। ਜੋ ਅੱਜ ਮੀਟਿੰਗ 'ਚ ਫੈਸਲੇ ਕੀਤੇ ਨੇ ਉਹਨਾਂ ਦੀ ਸੰਖੇਪ ਦੇ ਵੀ ਜਾਣਕਾਰੀ ਰਾਜੇਵਾਲ ਸਾਹਿਬ ਨੂੰ ਦੇਣਗੇ। ਦੋਸਤੋ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ ਸਾਡੇ ਲਈ। ਅਸੀਂ 30 ਦਸੰਬਰ ਤੋਂ ਚੰਡੀਗੜ੍ਹ 'ਚ ਮੋਰਚਾ ਲਾਉਣ ਦਾ ਪਲਾਨ ਕੀਤਾ ਹੈ। ਅੱਜ ਉਹਦੀ ਸਾਰੀ ਘੋਖ ਪੜਤਾਲ ਕਰਕੇ ਤਿਆਰੀ ਦਾ ਜਾਇਜ਼ਾ ਲਿਆ। ਵੱਡੀ ਪੱਧਰ 'ਤੇ ਤਿਆਰੀ ਹੈ, ਲੋਕਾਂ ਤੋਂ ਬਹੁਤ ਹੁੰਗਾਰਾ ਮਿਲ ਰਿਹਾ, ਪਰ ਨਾਲ ਹੀ ਇਹ ਵੀ ਸਾਡੇ ਸਾਹਮਣੇ ਅੱਜ ਇੱਕ ਗੱਲ ਆਈ ਪਈ, ਇੱਕ ਮੋਰਚਾ ਚੱਲ ਰਿਹਾ, ਕਿਤੇ ਸਰਕਾਰ ਜਾਂ ਲੋਕ ਇਹ ਮਹਿਸੂਸ ਨਾ ਕਰਨ ਵੀ ਤਾਕਤ ਵੰਡੀ ਗਈ। ਇਸ ਲਈ ਅਸੀਂ ਤੈਅ ਕੀਤਾ ਵੀ 30 ਤਾਰੀਖ ਨੂੰ 1000 ਵਹੀਕਲ ਲੈ ਕੇ ਅਸੀਂ ਸਾਰੇ ਪੰਜਾਬ ਦੇ 5 ਜਥੇਬੰਦੀਆਂ ਦੇ ਆਗੂ 1000 ਵਹੀਕਲ ਲੈ ਕੇ ਜ਼ੀਰੇ ਜਾਵਾਂਗੇ, ਉਹਨੂੰ ਸਪੋਰਟ ਦੇਣ ਵਾਸਤੇ ਉਸ ਮੋਰਚੇ ਨੂੰ। ਔਰ ਅਸੀਂ ਕਿਉਂਕਿ ਹਾਲੇ ਮੋਰਚਾ ਪੀਕ 'ਤੇ ਆ, ਉੱਥੋਂ ਦਾ ਹਾਲੇ ਉਹਦੀ ਜਾਂਚ ਪੜਤਾਲ ਚੱਲ ਰਹੀ ਹੈ। ਅਸੀਂ ਜਿਹੜਾ ਸਾਡਾ ਮੋਰਚਾ ਉਹ 17 ਜਨਵਰੀ ਤੱਕ ਪੋਸਟਪੋਨ ਕੀਤਾ। ਅਗਲੀ ਸਾਡੀ ਮੀਟਿੰਗ ਜਿਹੜੀ ਹੈ ਉਹ ਹੋਏਗੀ 11 ਜਨਵਰੀ ਨੂੰ। 17 ਜਨਵਰੀ ਤੋਂ ਅਸੀਂ ਉਹ ਮੋਰਚਾ ਜਿਹੜਾ 30 ਨੂੰ ਲਾਉਣਾ ਸੀ ਉਹਨੂੰ ਇੱਥੋਂ ਚੰਡੀਗੜ੍ਹ ਲਾਵਾਂਗੇ। ਉਦੋਂ ਤੱਕ ਜੀਰੇ ਮੋਰਚੇ ਦੇ ਨਾਲ ਜੁੜੇ ਰਹਾਂਗੇ। ਇਸੇ ਤਰ੍ਹਾਂ ਇੱਕ ਅੱਜ ਅਸੀਂ ਨਿੰਦਾ ਕੀਤੀ ਹੈ ਸਰਕਾਰ ਦੀ। ਕੇਂਦਰ ਸਰਕਾਰ ਨੇ ਅਡਾਨੀ ਨੂੰ ਪੰਜਾਬ ਵਿੱਚ 26 ਥਾਵਾਂ 'ਤੇ ਸਾਈਲੋ ਬਣਾਉਣ ਦੀ ਇਜਾਜ਼ਤ ਦਿੱਤੀ ਹੈ। ਅਸੀਂ ਸਮਝਦੇ ਹਾਂ ਮੰਡੀ ਤੋੜਨ ਦੀ ਇੱਕ ਨਵੀਂ ਸਾਜ਼ਿਸ਼ ਹੈ। ਪਹਿਲਾਂ ਜਿਹੜੇ 3 ਕਾਨੂੰਨ ਵਾਪਸ ਲਏ ਹੈ, ਹੁਣ ਇਹ ਟੇਢੇ ਢੰਗ ਨਾਲ ਉਹਨਾਂ ਨੂੰ ਲਾਗੂ ਕਰਨ ਦਾ ਇੱਕ ਖੇਡ ਖੇਡਿਆ ਜਾ ਰਿਹਾ ਹੈ। ਅਸੀਂ ਉਹਦੀ ਨਿੰਦਾ ਕਰਦੇ ਹਾਂ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਉਹਨੂੰ ਪੰਜਾਬ ਵਿੱਚ ਸਾਈਲੋ ਬਣਾਉਣ ਵਾਸਤੇ ਜਗ੍ਹਾ ਨਾ ਦਿੱਤੀ ਜਾਏ ਔਰ ਪੰਜਾਬ ਦੇ ਕਿਸਾਨ ਇਹਦਾ ਵਿਰੋਧ ਕਰਨਗੇ। ਇੱਕ ਲਤੀਫਪੁਰਾ ਘਟਨਾ ਹੋਈ ਹੈ ਜਿੱਥੋਂ ਲੋਕਾਂ ਦੇ ਮਕਾਨ ਢਾਏ ਗਏ ਨੇ, ਉਹ ਠੰਡ ਦੇ ਵਿੱਚ ਬਾਹਰ ਬੈਠੇ ਨੇ, ਉਹਨਾਂ ਦਾ ਕੋਈ ਪ੍ਰਬੰਧ ਨਹੀਂ। ਅਸੀਂ ਉਹਦੀ ਨਿੰਦਾ ਕਰਦੇ ਹਾਂ ਸਰਕਾਰ ਦੇ ਉਸ ਐਕਸ਼ਨ ਦੀ ਔਰ ਮੰਗ ਕਰਦੇ ਹਾਂ ਵੀ ਉਹਨਾਂ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਏ। ਇੱਕ ਸਾਡੀ ਮੰਗ ਹੈ ਵੀ ਸਰਕਾਰ ਦੀ ਮੈਨੀਫੈਸਟੋ ਵਿੱਚ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਸੀ ਵੀ ਜਿਹੜੀ ਜ਼ਮੀਨਾਂ ਜਸਟਿਸ ਕੁਲਦੀਪ ਸਿੰਘ ਕਮੇਟੀ ਨੇ ਜਾਂ ਚੰਦਰ ਸ਼ੇਖਰ ਕਮੇਟੀ ਨੇ ਆਈਡੈਂਟੀਫਾਈ ਕੀਤੀਆਂ ਹੋਈਆਂ ਚੰਡੀਗੜ੍ਹ, ਨਵੀਂ ਚੰਡੀਗੜ੍ਹ ਅਤੇ ਮੋਹਾਲੀ ਦੇ ਆਲੇ ਦੁਆਲੇ ਬਹੁਤ ਕੀਮਤੀ ਜ਼ਮੀਨਾਂ ਨੇ, ਬੜੇ ਬੜੇ ਰਸੂਖਦਾਰ ਲੋਕ ਜਿਹੜੇ ਨੇ ਉਹਨਾਂ 'ਤੇ ਕਾਬਜ਼ ਨੇ, ਉਹਨਾਂ ਜ਼ਮੀਨਾਂ ਨੂੰ ਛਡਾਉਣ ਦਾ ਇਹਨਾਂ ਦਾ ਮੈਨੀਫੈਸਟੋ 'ਚ ਵਾਅਦਾ ਸੀ। ਉੱਧਰ ਨੂੰ ਤਾਂ ਮੂੰਹ ਨਹੀਂ ਕੀਤਾ। ਆਮ ਲੋਕਾਂ ਦੀਆਂ ਜ਼ਮੀਨਾਂ, ਜੁਮਲਾ ਮਾਲਕਾਂ ਅਤੇ ਆਬਾਦਕਾਰਾਂ ਦੀਆਂ ਜ਼ਮੀਨਾਂ ਜਿਹੜੇ 60 70 ਸਾਲ ਤੋਂ ਜ਼ਮੀਨਾਂ ਵਾਹੁੰਦੇ ਨੇ, ਉਹਨਾਂ ਨੂੰ ਡਿਸਲੋਕੇਟ ਕੀਤਾ ਜਾ ਰਿਹਾ, ਉਹਨਾਂ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ। ਅਸੀਂ ਮੰਗ ਕਰਦੇ ਹਾਂ ਵੀ ਇਹ ਸਰਕਾਰ ਇਹ ਕੰਮ ਬੰਦ ਕਰੇ, ਆਪਣਾ ਜਿਹੜਾ ਵਾਅਦਾ ਕੀਤਾ ਉਹ ਨਿਭਾਏ। ਪਹਿਲਾਂ ਜਿਹੜੇ ਚੰਡੀਗੜ੍ਹ, ਨਵੇਂ ਚੰਡੀਗੜ੍ਹ ਅਤੇ ਮੋਹਾਲੀ ਦੇ ਵਿੱਚ ਜਿਹੜੀਆਂ ਕੀਮਤੀ ਜ਼ਮੀਨਾਂ ਲੋਕਾਂ ਨੇ ਦੱਬੀਆਂ ਹੋਈਆਂ ਉਹਨਾਂ ਨੂੰ ਛਡਾਉਣ ਦਾ ਕੰਮ ਕਰੇ ਔਰ ਜਿਹੜੀ ਜੁਮਲਾ ਮਾਲਕਾਂ ਅਤੇ ਆਬਾਦਕਾਰਾਂ ਦੀਆਂ ਜ਼ਮੀਨਾਂ ਨੇ, ਉਹ ਜਿਹੜੀਆਂ ਇਹ ਕਹਿੰਦੇ ਨੇ, ਕਲੇਮ ਕਰਦੇ ਨੇ ਅਸੀਂ ਛੁਡਾ ਰਹੀਆਂ, ਉਹ ਵਾਪਸ ਕੀਤੀਆਂ ਜਾਣ। ਕੁਛ ਹੋਰ ਮੰਗਾਂ ਨੇ ਜਿਹੜੀਆਂ ਸਰਕਾਰ ਜਦੋਂ ਗੱਲਬਾਤ ਕਰੇਗੀ ਉਦੋਂ ਡਿਸਕਸ ਕਰਾਂਗੇ। ਮੇਨ ਅੱਜ ਦੇ ਇਹੀ ਰੈਜ਼ੋਲੂਸ਼ਨ ਨੇ, ਤੁਸੀਂ ਕਰ ਲਓ। ਦੇਖੋ, ਜਿਵੇਂ ਰਾਜੇਵਾਲ ਸਾਹਿਬ ਨੇ ਦੱਸਿਆ, 30 ਦਸੰਬਰ ਦਾ ਜਿਹੜਾ ਮੋਰਚਾ ਹੈ ਇਹ ਪੰਜਾਬ ਦੇ ਪਾਣੀਆਂ ਦੀ ਰਾਖੀ, ਪੰਜਾਬ ਦੇ ਹਰ ਖੇਤ ਨੂੰ ਪਾਣੀ, ਫਾਲਤੂ ਪਾਣੀ ਜਿਹੜਾ ਸਰਕਾਰ ਦੇ ਨਾਕਾਮੀ ਕਰਕੇ, ਸਰਕਾਰ ਦੇ ਗੈਰ ਪ੍ਰਬੰਧ ਕਰਕੇ ਬਹੁਤ ਵੱਡਾ ਪਾਣੀ ਪਾਕਿਸਤਾਨ ਨੂੰ ਅਜੇ ਵੀ ਜਾ ਰਿਹਾ ਸਮਝੌਤੇ ਦੇ ਬਾਵਜੂਦ, ਜਦਕਿ ਪੇਮੈਂਟ ਪਹਿਲਾਂ ਹੀ ਉਹਨਾਂ ਨੂੰ ਹੋ ਚੁੱਕੀ ਸੀ। ਇਸ ਤਰ੍ਹਾਂ ਹਰੀਕੇ ਪੱਤਣ ਤੋਂ ਵੀ ਜਾਂਦਾ ਹੈ। ਪੰਜਾਬ ਦੀ ਧਰਤੀ ਪਾਣੀ ਨੂੰ ਤਰਸਦੀ ਹੈ। ਇਸ ਲਈ ਸਾਡੀ ਇਹ ਮੰਗ 17 ਜਨਵਰੀ ਜਿਹੜਾ ਮੋਰਚਾ ਹੈ, ਇਹ ਪ੍ਰਮੁੱਖ ਮੰਗ ਉਸਦੀ ਹੈ ਕਿ ਪੰਜਾਬ ਦਾ ਹਰ ਖੇਤ, ਕਿਉਂਕਿ ਪੰਜਾਬ ਹੈ ਜਿਹੜਾ 5 ਦਰਿਆਵਾਂ ਦੀ ਧਰਤੀ ਹੈ,
ਹਰ ਖੇਤ ਨੂੰ ਪਾਣੀ ਮਿਲੇ, ਪੰਜਾਬ ਨੂੰ ਪਿਆਸ ਬੁਝਾ ਕੇ ਪਾਣੀ ਦੀ, ਫਿਰ ਪਾਣੀ ਦੀ ਵੰਡ ਕੋਈ ਹੋ ਜਾਏ ਬਾਹਰ ਜਿਸ ਨੂੰ ਜਾਣਾ ਜਾਵੇ, ਪਰ ਪਹਿਲਾਂ ਪੰਜਾਬ ਨੂੰ ਪਾਣੀ ਮਿਲੇ, ਇਹ ਸਾਡਾ ਰਹੇਗਾ। ਵਾਤਾਵਰਨ ਮੇਨ ਹੈ। ਦੇਖੋ, ਜਿਸ ਕਰਕੇ ਅਸੀਂ ਇਸ ਮੋਰਚੇ ਨੂੰ 15 ਦਿਨ ਲਈ ਮੁਲਤਵੀ ਕੀਤਾ 17 ਜਨਵਰੀ ਤੱਕ। ਅਸੀਂ ਨਹੀਂ ਸੀ ਚਾਹੁੰਦੇ ਕਿ ਪੰਜਾਬ ਦੇ ਕਿਸਾਨ, ਪੰਜਾਬ ਦੇ ਕਿਸਾਨਾਂ ਦੀ ਤਾਕਤ ਵੰਡੀ ਜਾਏ, ਕਿਉਂਕਿ ਵਾਤਾਵਰਨ ਸਾਡੇ ਮੋਰਚੇ ਦਾ ਹੀ ਪ੍ਰਮੁੱਖ ਹੈ। ਇਕੱਲੀ ਜੀਰਾ ਫੈਕਟਰੀ ਨਹੀਂ, ਪੰਜਾਬ ਦੀਆਂ ਪਤਾ ਨਹੀਂ ਕਿੰਨੀਆਂ ਫੈਕਟਰੀਆਂ ਨੇ। ਰਾਜਪੁਰੇ ਇੱਕ ਸੀਲ ਕੈਮੀਕਲ ਹੈ ਜਿਹਦੇ ਲਈ ਕਿਸਾਨ ਬੜੇ ਲੰਬੇ ਸਮੇਂ ਤੋਂ ਲੜ ਰਹੇ ਆ, ਉਹ ਵੀ ਪ੍ਰਦੂਸ਼ਣ ਫੈਲਾ ਰਹੀ ਹੈ, ਉੱਥੇ ਪਾਣੀ ਖਰਾਬ ਕਰਦੀ ਹੈ। ਆਹ ਬੇਚ ਦੁਆਬੇ 'ਚ ਕਿੰਨੀਆਂ ਨੇ, ਦਰਿਆਵਾਂ 'ਚ, ਨਾਲਿਆਂ 'ਚ ਸਾਰਾ ਪਾਣੀ ਜਾਂਦਾ ਜਿਹੜਾ ਕੈਂਸਰ, ਬਿਮਾਰੀਆਂ, ਅੰਡਰਗਰਾਊਂਡ ਵਾਟਰ ਨੂੰ ਖਰਾਬ ਕਰ ਰਿਹਾ। ਇਸ ਲਈ 17 ਜਨਵਰੀ ਨੂੰ ਸਾਡੇ ਮੋਰਚੇ ਦੀ ਇਹ ਪ੍ਰਮੁੱਖ ਮੰਗ ਹੋਏਗੀ ਵੀ ਇਕੱਲਾ ਜੀਰਾ ਨਹੀਂ, ਸਾਰੇ ਪੰਜਾਬ ਦੀਆਂ ਫੈਕਟਰੀਆਂ ਜਿਹੜੀਆਂ ਖਤਰਨਾਕ ਗੈਸਾਂ, ਪਾਣੀ ਜ਼ਮੀਨ ਜਾਂਦਾ, ਸਾਰੀਆਂ ਜਾਂਚ ਪੜਤਾਲ ਕਰੋ, ਟਰੀਟਮੈਂਟ ਪਲਾਂਟ ਲਾਓ, ਉਹਨਾਂ ਦੇ ਵਿੱਚ ਸ਼ੁੱਧ ਜਿਹੜਾ ਪਾਣੀ ਹੈ ਲੋਕਾਂ ਨੂੰ ਮਿਲੇ, ਹਵਾ ਵੀ ਸ਼ੁੱਧ ਮਿਲੇ, ਇਹ ਸਾਡੀ ਮੰਗ ਰਹੇਗੀ। ਸੋ ਉਹਦੀ ਤਿਆਰੀ ਹੈ ਜਿਹੜੀ ਬਹੁਤ ਵੱਡੇ ਪੱਧਰ 'ਤੇ ਹੋਈ ਹੈ। ਅੱਜ ਵੀ ਰਿਪੋਰਟਾਂ ਸਨ ਕਿ 30 ਦਸੰਬਰ ਨੂੰ ਪਤਾ ਨਹੀਂ ਸੈਂਕੜੇ ਟਰਾਲੀਆਂ, ਵਹੀਕਲ, ਪਤਾ ਨਹੀਂ ਕਿੰਨਾ ਕੁਝ ਤਿਆਰ ਸੀ ਇੱਥੇ ਆਉਣ ਲਈ, ਪਰ ਅਸੀਂ ਇਹ ਮੱਦੇ ਨਜ਼ਰ, ਕਿਉਂਕਿ ਮੋਰਚਾ ਉਹ ਚੱਲਦਾ, ਉੱਥੇ ਵੀ ਇਹ ਲੜਾਈ ਹੈ ਤਾਂ ਕਿ ਉਸ ਮੋਰਚੇ ਨੂੰ ਬਲ ਮਿਲੇ, ਜਿੱਤਿਆ ਜਾਵੇ, ਸਰਕਾਰ ਦੇ ਉੱਪਰ ਜ਼ਿਆਦਾ ਦਬਾਅ ਪਵੇ। ਕਿਸਾਨ ਜਥੇਬੰਦੀਆਂ ਵੀ ਸਾਰੀਆਂ ਉਹਦੀ ਹਮਾਇਤ ਕਰ ਰਹੀਆਂ। 5 ਜਥੇਬੰਦੀਆਂ ਨੇ ਬਹੁਤ ਵੱਡਾ ਪ੍ਰੋਗਰਾਮ ਉਲੀਕ ਲਿਆ। 1000 ਵਹੀਕਲ ਕੋਈ ਥੋੜ੍ਹਾ ਨਹੀਂ। ਪੰਜਾਬ 'ਚ ਇੱਕ ਕਿਸਾਨੀ ਦੀ ਲਹਿਰ ਬਣਨੀ ਹੈ। ਤੁਸੀਂ ਦੇਖੋਗੇ 17 ਜਨਵਰੀ ਨੂੰ ਜਦੋਂ ਕੂਚ ਕਰਨਾ ਹੈ ਜੀਰੇ ਵੱਲ, ਔਰ ਸਰਕਾਰ ਨੂੰ ਝੁਕਾ ਕੇ ਇੱਥੋਂ ਜਿਹੜਾ ਝੁਕਣਾ ਪਏਗਾ ਜੀਰੇ ਵੱਲ 30 ਤਰੀਕ ਨੂੰ, 30 ਦਸੰਬਰ ਨੂੰ ਜੀਰੇ ਵੱਲ 1000 ਜਿਹੜਾ ਵਹੀਕਲਾਂ ਦਾ ਕਾਫਲਾ, ਇਹ ਬਹੁਤ ਵੱਡਾ ਦਬਾਅ ਸਰਕਾਰ 'ਤੇ ਬਣਾਊਗਾ ਔਰ ਸਰਕਾਰ ਨੂੰ ਮਜਬੂਰ ਕਰੇਗਾ ਕਿ ਉੱਥੇ ਕਿਸਾਨਾਂ ਦੀਆਂ ਮੰਗਾਂ ਮੰਨੇ, ਔਰ ਜਿਹੜੀ ਫੈਕਟਰੀ ਹੈ ਪੋਲਿਊਸ਼ਨ ਫੈਲਾ ਰਹੀ ਹੈ ਉਸ ਨੂੰ ਬੰਦ ਕੀਤਾ ਜਾਏ ਉੱਥੋਂ। ਜਿਹੜਾ ਸਾਡਾ 17 ਜਨਵਰੀ ਦਾ ਪੜਾਅ ਆ, ਪਹਿਲਾ ਮੋਰਚੇ ਦਾ ਸ਼ੁਰੂ ਹੋਣ ਜਾ ਰਿਹਾ, ਉਹਦੇ 'ਚ ਸਾਡਾ ਇਕੱਲਾ ਨਹਿਰੀ ਪਾਣੀ ਦਾ ਮਸਲਾ ਨਹੀਂ ਗਾ ਵੀ ਅਸੀਂ ਆਪਣਾ ਨਹਿਰੀ ਪਾਣੀ ਲੈ ਲਈਏ, ਉਹ ਤਾਂ ਲੈਣਾ ਹੀ ਆ, ਸਾਡਾ ਹੱਕ ਬਣਦਾ ਪੰਜਾਬ ਦਾ। ਪਰ ਉਹਦੇ ਨਾਲ ਬੜੀ ਵੱਡੀ ਗੱਲ ਜੁੜੀ ਆ ਵੀ ਜਿਹੜਾ ਧਰਤੀ ਹੇਠਲਾ ਪਾਣੀ ਜਿਹੜਾ ਸਾਨੂੰ ਪੀਣ ਲਈ ਚਾਹੀਦਾ ਵਾ, ਉਹ ਪਾਣੀ ਬੜੀ ਤੇਜ਼ੀ ਨਾਲ ਥੱਲੇ ਜਾ ਰਿਹਾ। ਜੇ ਅਸੀਂ ਉਹ ਧਰਤੀ ਹੇਠਲਾ ਪਾਣੀ ਨਾ ਬਚਾਇਆ, ਖੇਤੀ ਦੂਰ ਦੀ ਗੱਲ ਆ, ਸਾਨੂੰ ਪੀਣ ਲਈ ਪਾਣੀ ਨਸੀਬ ਨਹੀਂ ਹੋਣਾ। ਇਸ ਕਰਕੇ ਇਸ ਮੋਰਚੇ ਦਾ ਜਿਹੜਾ ਵੱਡਾ ਕਹਿ ਲਓ ਦਾਰੋਮਦਾਰ ਆ, ਉਹਦੀ ਸੇਧ ਆ, ਉਹ ਇਹ ਆ ਵੀ ਜਿੱਥੇ ਧਰਤੀ ਹੇਠਲਾ ਪਾਣੀ ਬਚੇ, ਉੱਥੇ ਸਾਡੇ ਹਿੱਸੇ ਦਾ ਨਹਿਰੀ ਪਾਣੀ ਪੰਜਾਬ ਦਾ, ਉਹ ਪੰਜਾਬ ਦੀਆਂ ਪੈਲੀਆਂ ਤੱਕ, ਖੇਤਾਂ ਤੱਕ ਪਹੁੰਚੇ। ਉਹਦੇ ਨਾਲ ਇੱਕ ਵੱਡਾ ਫੈਕਟਰ ਆ ਕਿ ਜਿਹੜਾ ਪੰਜਾਬ ਦਾ ਜਿੰਨਾ ਹਿੱਸਾ ਪਾਣੀ ਦਾ ਬਣਦਾ ਉਹ ਸਾਨੂੰ ਮਿਲਣਾ ਹੀ ਚਾਹੀਦਾ। ਪਰ ਜਿਹੜੇ ਪਿੰਡ ਸ਼ਹਿਰ ਖਾ ਗਏ, ਲੁਧਿਆਣਾ ਜਿਹੜੇ ਪਿੰਡਾਂ ਦੀ ਜ਼ਮੀਨ ਖਾ ਗਿਆ, ਉਹ ਪਾਣੀ ਕਿੱਥੇ ਗਿਆ? ਅੰਮ੍ਰਿਤਸਰ ਜਿਹੜੇ ਪਿੰਡਾਂ ਦੀ ਜ਼ਮੀਨ ਅਸਾਰੀਆਂ ਹੋ ਗਈਆਂ, ਕਲੋਨੀਆਂ ਬਣ ਗਈਆਂ, ਜਿਹੜਾ ਪਾਣੀ ਉਹਨਾਂ ਜ਼ਮੀਨਾਂ ਨੂੰ ਮਿਲਦਾ ਸੀ, ਉਹ ਪਾਣੀ ਕਿੱਥੇ ਗਿਆ? ਉਹ ਪਾਣੀ ਸਾਡੀਆਂ ਟੇਲਾਂ ਤੱਕ ਨਹੀਂ ਪਹੁੰਚਿਆ, ਉਹ ਪਾਣੀ ਪੰਜਾਬ ਤੋਂ ਬਾਹਰ ਚਲੇ ਗਿਆ। ਰਾਵੀ ਦਾ ਪਾਣੀ ਹੁਣ ਵੀ ਪਾਕਿਸਤਾਨ ਨੂੰ ਜਾ ਰਿਹਾ, ਉਹਦੇ ਦਰ ਗਲੇ ਪਏ ਆ। ਜਿਹੜਾ ਹਰੀਕੇ ਹੈਡਵਰਕਸ ਆ, ਉਹਦੇ ਦਰ ਗਲੇ ਪਏ ਆ, ਉਹਦਾ ਪਾਣੀ ਜਿਹੜਾ ਲਗਾਤਾਰ ਪਾਕਿਸਤਾਨ ਵੱਲ ਨੂੰ ਜਾ ਰਿਹਾ। ਇਸ ਕਰਕੇ ਇਹ ਮੋਰਚਾ, ਇਹ ਇਕੱਲੇ ਕਿਸਾਨਾਂ ਦਾ ਮੋਰਚਾ ਨਹੀਂ ਗਾ, ਇਹ ਸਮੁੱਚੇ ਸਮਾਜ ਦਾ ਮੋਰਚਾ ਵਾ। ਅਸੀਂ ਸਾਰੇ ਸਮਾਜ ਲਈ ਅੱਗੇ ਆਏ ਆ, ਕਿਸਾਨ ਅੱਗੇ ਆਏ ਆ ਕਿ ਅਸੀਂ ਸਮੁੱਚੇ ਪੰਜਾਬ ਨੂੰ, ਪੰਜਾਬ ਦੇ ਹਰ ਵਰਗ ਨੂੰ, ਉਹਨਾਂ ਨੂੰ ਪਾਣੀ ਜਿਹੜਾ ਉਹ ਲੈ ਕੇ ਦਈਏ, ਆਉਣ ਵਾਲੀ ਪੀੜ੍ਹੀ ਤੱਕ ਪਾਣੀ ਬਚਾ ਕੇ ਰੱਖੀਏ। ਮੈਂ ਇੱਕ ਬੇਨਤੀ ਕਰਾਂ, ਪਾਣੀ ਦੇ ਮੁੱਦੇ ਨੂੰ ਤੁਹਾਨੂੰ ਸਾਰਿਆਂ ਨੂੰ ਵੀ ਸਮਝਣਾ ਪਏਗਾ, ਸਾਡਾ ਸਾਰਿਆਂ ਦਾ ਮੁੱਦਾ ਹੈ। ਧਰਤੀ ਹੇਠਾਂ ਕੁੱਲ 320 ਬਿਲੀਅਨ ਕਿਊਬਿਕ ਮੀਟਰ ਪਾਣੀ ਸੀ। 2 ਤਹਿਆਂ ਦਾ ਪਾਣੀ ਖਤਮ ਹੋ ਗਿਆ। ਜਿਹੜੀ ਤਹਿ ਆਖਰੀ ਜਿਹਦੇ 'ਚ ਅਸੀਂ ਪਾਣੀ ਕੱਢ ਰਹੇ ਹਾਂ, ਉਹਦੇ ਵਿੱਚ 51.76 ਬਿਲੀਅਨ ਕਿਊਬਿਕ ਮੀਟਰ ਪਾਣੀ ਸੀ, ਜਿਹਦੇ ਵਿੱਚੋਂ ਅਸੀਂ ਹਰ ਸਾਲ 35.78 BCM ਪਾਣੀ ਘਰਾਂ ਵਾਸਤੇ, ਇੰਡਸਟਰੀ ਵਾਸਤੇ, ਖੇਤੀ ਵਾਸਤੇ, ਪਬਲਿਕ ਸੈਕਟਰ ਵਾਸਤੇ ਅਸੀਂ ਕੱਢਦੇ ਹਾਂ। ਜਿਹੜਾ ਰੀਚਾਰਜ ਹੁੰਦਾ ਹੈ ਬਰਸਾਤ ਨਾਲ ਜਾਂ ਜਿਹੜਾ ਦਰਿਆਵਾਂ ਨਾਲ, ਨਹਿਰਾਂ ਨਾਲ, ਉਹ ਸਿਰਫ 21.58 ਬਿਲੀਅਨ ਕਿਊਬਿਕ ਮੀਟਰ ਹੈ ਅਤੇ 14.20 ਬਿਲੀਅਨ ਕਿਊਬਿਕ ਮੀਟਰ ਪਾਣੀ ਹਰ ਸਾਲ ਸਾਡੇ ਕੋਲ ਘਟੀ ਜਾ ਰਿਹਾ ਹੈ। ਮੈਨੂੰ ਨਹੀਂ ਲੱਗਦਾ ਵੀ 4-5 ਸਾਲ ਤੋਂ ਬਾਅਦ ਸਾਡੇ ਕੋਲ ਪਾਣੀ ਬਚੇਗਾ। ਇੱਕ ਅਮਰੀਕਨ ਏਜੰਸੀ ਦੀ ਰਿਪੋਰਟ ਹੈ ਵੀ ਸਨ 2025 'ਚ
ਦੁਨੀਆ ਦੀ 2/3 ਆਬਾਦੀ ਪੀਣ ਵਾਲੇ ਪਾਣੀ ਨੂੰ ਤਰਸੇਗੀ। ਬਹੁਤ ਗੰਭੀਰ ਮੁੱਦਾ ਹੈ। ਪਾਣੀ ਦੀ ਲੜਾਈ ਅਸੀਂ ਇਸ ਐਵੇਂ ਨਹੀਂ ਵਿੱਢੀ। ਜੇ ਪਾਣੀ ਪੀਣ ਨੂੰ ਵੀ ਨਾ ਬਚਿਆ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਪੰਜਾਬ ਨਹੀਂ ਰਹਿਣਾ, ਪੰਜ ਆਬ ਇਹਨੇ ਰਹਿਣਾ ਨਹੀਂ। ਔਰ ਜੇ ਪੰਜਾਬ ਨਹੀਂ, ਜੇ ਖੇਤੀ ਲਈ ਪਾਣੀ ਨਹੀਂ ਤਾਂ ਖੁਰਾਕ ਨਹੀਂ ਮਿਲਣੀ। ਜੇ ਖੁਰਾਕ ਨਹੀਂ ਤਾਂ ਇੱਥੋਂ ਲੋਕ ਮਾਈਗ੍ਰੇਟ ਕਰਨਗੇ। ਪੰਜਾਬੀ ਸੱਭਿਅਤਾ ਜਿਹੜੀ ਹਜ਼ਾਰਾਂ ਸਾਲ ਪੁਰਾਣੀ ਉਹ ਵੀ ਖਤਮ ਹੋ ਜਾਏਗੀ। ਇਹ ਬਹੁਤ ਸੀਰੀਅਸ ਇਸ਼ੂ ਹੈ। ਔਰ ਹੁਣ ਤੱਕ ਹੋਇਆ ਇਹ ਹੈ, ਕੇਂਦਰ ਸਰਕਾਰ ਨੇ ਕਦੇ ਵੀ ਪੰਜਾਬ ਨਾਲ ਇਨਸਾਫ ਨਹੀਂ ਕੀਤਾ। ਰਾਈਟ ਫਰੋਮ 1947 ਅੱਜ ਤੱਕ ਜਿੰਨੇ ਸਮਝੌਤੇ ਹੋਏ ਆ ਸਾਰੇ ਅਨਕਨਸਟੀਟਿਊਸ਼ਨਲ ਹੋਏ ਆ। ਸਾਡੀ ਜਿਹੜੀ ਵੀ ਲੀਡਰਸ਼ਿਪ ਸੀ ਉਸ ਵੇਲੇ ਇੱਥੇ ਪੰਜਾਬ ਦੇ ਵਿੱਚ, ਚੀਫ ਮਿਨਿਸਟਰ ਜਿਹੜਾ ਵੀ ਸੀ, ਉਹਨੇ ਸਿਰ ਸੁੱਟ ਕੇ ਦਸਤਖਤ ਕੀਤੇ ਆ। ਕੋਈ ਸਮਝੌਤਾ ਸੰਵਿਧਾਨ ਅਨੁਸਾਰ ਨਹੀਂ ਹੋਇਆ। ਇਸੇ ਕਰਕੇ ਤੁਹਾਨੂੰ ਯਾਦ ਹੋਵੇਗਾ 5 ਅਗਸਤ ਨੂੰ ਜਦੋਂ ਅਸੀਂ ਮੈਮੋਰੈਂਡਮ ਦਿੱਤਾ, ਉਹਦੀ ਪਹਿਲੀ ਲਾਈਨ ਇਹ ਸੀ, ਸਾਨੂੰ ਸਰਕਾਰ ਦੱਸੇ ਕਿ ਸਰਕਾਰ ਸੰਵਿਧਾਨ ਅਨੁਸਾਰ ਚੱਲਦੀ ਹੈ ਕਿ ਸਿਆਸੀ ਟਪਲੇਬਾਜ਼ੀਆਂ ਨਾਲ। ਕਿਉਂਕਿ ਪਾਣੀ ਜਿਹੜਾ ਹੈ 17 ਨੰਬਰ ਤੇ ਸਟੇਟ ਲਿਸਟ 'ਚ ਦਰਜ ਹੈ। ਇਹਦਾ ਮਤਲਬ ਇਹ ਪਾਣੀ ਸਟੇਟ ਸਬਜੈਕਟ ਹੈ, ਇੱਕ ਗੱਲ। ਦੂਸਰਾ, ਸੈਂਟਰ ਸਿਰਫ ਤਾਂ ਦਖਲ ਦੇ ਸਕਦਾ ਹੈ ਜੇ ਇਹ ਦਰਿਆ ਇੰਟਰਸਟੇਟ ਰਿਵਰਸ ਹੋਣ। ਸਾਡੇ ਸਤਲੁਜ, ਬਿਆਸ, ਰਾਵੀ ਇੰਟਰਸਟੇਟ ਰਿਵਰਸ ਨਹੀਂ। ਫਿਰ ਰਾਈਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਵੀ ਜਿੱਥੇ ਕੋਈ ਦਰਿਆ ਵਗਦਾ ਹੈ ਉੱਥੇ ਦੇ ਲੋਕ ਉਹਦੇ ਮਾਲਕ ਨੇ। ਕਿਸੇ ਤਰ੍ਹਾਂ ਵੀ ਪੰਜਾਬ ਦੇ ਇਹਨਾਂ 3 ਦਰਿਆਵਾਂ ਦਾ ਪਾਣੀ ਇਹਦਾ ਕਿਸੇ ਹੋਰ ਸਟੇਟ ਨੂੰ ਪੰਜਾਬ ਦੇ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਦਿੱਤਾ ਜਾ ਸਕਦਾ। ਜੇ ਉਹ ਕਹਿੰਦੇ ਨੇ ਹਰਿਆਣਾ ਸਾਡੇ ਵਿੱਚੋਂ ਨਿਕਲਿਆ ਤਾਂ ਯਮੁਨਾ ਦਾ ਪਾਣੀ ਵੀ ਗਿਣ ਲੈਣਾ ਚਾਹੀਦਾ ਹੈ। ਇਹ ਸਾਰਾ ਕੁਝ ਜਦੋਂ ਅੱਜ ਵੀ ਜਦੋਂ ਲੇਖਾ ਕਰੀਏ ਤਾਂ ਪਤਾ ਲੱਗਦਾ ਹੈ ਭਈ ਹਰਿਆਣਾ ਅੱਜ ਪੰਜਾਬ ਨਾਲੋਂ ਵੱਧ ਪਾਣੀ ਲੈ ਰਿਹਾ। ਜਿਹੜਾ ਪਾਣੀ ਦਾ ਅਸੀਂ ਸਾਡੇ ਹਿੱਸੇ ਦਾ ਵੀ ਮਿਲਿਆ, ਜਿਹੜੀ ਪੰਨੂ ਸਾਹਿਬ ਗੱਲ ਕਰ ਰਹੇ ਸੀ, ਸਾਡੇ ਜਿਹੜੇ ਸੂਏ ਨੇ ਉਹ ਉਹਨਾਂ ਦੇ ਵਿੱਚ ਸਿਲਟ ਜੰਮੀ ਹੈ, ਉਹਨਾਂ ਦੇ ਵਿੱਚ ਦਰਖਤ ਜੰਮਿਆ ਹੈ, ਕੋਈ ਸਫਾਈ ਕਰਦਾ ਹੀ ਨਹੀਂ। ਸਾਲਾਂ ਬੱਧੀ ਉਹਦੀ ਸਫਾਈ ਨਹੀਂ ਹੋਈ। ਉਹਨਾਂ ਦੀ ਜਿਹੜੀ ਇਨਟੇਕ ਕਪੈਸਿਟੀ ਹੈ ਉਹ ਅੱਧੋਂ ਵੀ ਘਟ ਗਈ। ਜਦੋਂ BML ਤੋਂ ਪਾਣੀ ਛੱਡਦੇ ਉੱਥੇ ਫਾਟਕ ਨੀਵਾਂ ਕਰ ਦਿੰਦੇ ਆ। ਸਾਡੇ ਕੋਲ ਮਹੀਨੇ ਦੇ ਵਿੱਚ 4 ਦਿਨ ਪਾਣੀ ਸੂਇਆਂ ਦੇ ਵਿੱਚ ਛੱਡਦੇ ਆ, ਉਹਦੇ ਬਾਅਦ ਫਿਰ ਪਾਣੀ ਨਹੀਂ ਆਉਂਦਾ। ਉਹ ਪਾਣੀ ਸਾਰਾ ਰਾਜਸਥਾਨ ਤੇ ਹਰਿਆਣੇ ਨੂੰ ਉੱਦਾਂ ਅਸੀਂ ਪਾਣੀ ਪਿੱਛੇ ਲੜੀ ਜਾਂਦੇ ਹਾਂ। ਉਹ ਜਿਹੜਾ ਮੁਫਤ 'ਚ ਅਸੀਂ ਦੇਈ ਜਾ ਰਹੇ ਹਾਂ ਉਹਦਾ ਕੋਈ ਲੇਖਾ ਜੋਖਾ ਨਹੀਂ। ਅਸੀਂ ਅਬੋਹਰ 'ਚ ਇੱਕ ਐਜੀਟੇਸ਼ਨ ਕੀਤੀ ਸੀ ਜਿੱਥੇ ਇੱਕ ਰਜਵਾਹੇ ਦਾ ਪਾਣੀ ਨਾਪਿਆ 800 ਕਿਊਸਿਕ ਪਾਣੀ ਘੱਟ ਸੀ ਉਹਦਾ, ਜਿੰਨੀ ਉਹਦੀ ਸੈਂਕਸ਼ਨਡ ਸਟਰੈਂਥ ਸੀ। ਤੋ ਇਹ ਸਾਰੇ ਪੰਜਾਬ ਵਿੱਚ ਕਿੰਨਾ ਪਾਣੀ ਘੱਟ ਹੋਏਗਾ ਜਿਹੜਾ ਐਵੇਂ ਜਾ ਰਿਹਾ ਹੈ ਸਾਡੇ ਹਿੱਸੇ ਦਾ ਪਰ ਜਾ ਰਿਹਾ ਦੂਜੇ ਰਾਜਾਂ ਨੂੰ। ਤੋ ਇਹਨਾਂ ਪਾਣੀਆਂ ਦੀ ਲੜਾਈ ਹੈ। ਇਹਦੇ ਵਾਸਤੇ ਅਸੀਂ ਮੋਰਚਾ ਲਾਉਣਾ ਜਿਹੜਾ 30 ਤਰੀਕ ਤੋਂ ਲਾਉਣਾ ਸੀ। ਸਿਰਫ ਜ਼ੀਰਾ ਵਿਚਾਲੇ ਆ ਗਿਆ, ਅਦਰਵਾਈਜ਼ ਸਾਡੀ ਤਿਆਰੀ ਫੁੱਲ ਹੈ। ਅਸੀਂ ਸਾਰੇ ਬੜੇ ਇਸ ਗੱਲੋਂ ਉਤਸ਼ਾਹਿਤ ਸੀਗੇ ਵੀ ਜਿੰਨਾ ਹੁੰਗਾਰਾ ਸਾਨੂੰ ਪਿੰਡਾਂ ਵਿੱਚੋਂ ਮਿਲ ਰਿਹਾ ਹੈ, ਜਿੰਨੇ ਲੋਕੀ ਇੱਥੇ ਆ ਰਹੇ ਨੇ ਮੋਰਚੇ 'ਚ, ਇਹ ਆਪਣੇ ਆਪ 'ਚ ਇੱਕ ਮਿਸਾਲੀ ਮੋਰਚਾ ਹੋਏਗਾ। ਔਰ ਮੈਂ ਸਮਝਦਾ ਪੰਜਾਬ ਦੀ ਹੋਂਦ ਦਾ ਸਵਾਲ ਹੈ। ਸਾਰੇ ਪੰਜਾਬੀਆਂ ਨੂੰ ਬਾਹਰ ਆਉਣਾ ਚਾਹੀਦਾ, ਸਿਰਫ ਕਿਸਾਨਾਂ ਦਾ ਨਹੀਂ, ਹਰ ਪੰਜਾਬੀ ਲਈ ਪੰਜਾਬ ਨੂੰ ਬਚਾਉਣ ਵਾਸਤੇ ਪਾਣੀ ਦੀ ਲੜਾਈ 'ਚ ਅੱਗੇ ਹੋ ਕੇ ਆਉਣਾ ਚਾਹੀਦਾ ਹੈ। ਰਾਜੇਵਾਲ ਸਾਹਿਬ, ਜੀਰਾ ਜਿਹੜਾ ਸਮਰਥਨ ਕਰਨ ਜਾ ਹੋਏਗਾ ਕਿਉਂਕਿ 17 ਤਰੀਕ ਨੂੰ ਤੁਸੀਂ ਕਹਿ ਰਹੇ ਹੋ ਮੋਰਚਾ ਉੱਦਾਂ ਰੈਗੂਲਰ ਸਾਡੇ ਬੰਦੇ ਉੱਥੇ ਬੈਠੇ ਨੇ। 2 ਜ਼ਿਲ੍ਹੇ ਅਸੀਂ ਪੱਕੇ ਹੀ ਉੱਥੇ ਬਿਠਾਏ ਹੋਏ ਨੇ, ਫਿਰੋਜ਼ ਤੇ ਫਰੀਦਕੋਟ। ਤੇ ਉਸ ਦੇ ਇੱਕ ਟੋਕਨ ਦੇ ਤੌਰ ਤੇ 1000 ਵਹੀਕਲ ਲੈ ਕੇ ਉੱਥੇ ਜਾਵਾਂਗੇ। ਉੱਥੇ ਕਿੰਨੇ ਬਹਿ ਜਾਂਦੇ ਨੇ ਉਹ ਫਿਰ ਉੱਥੇ ਪਤਾ ਲੱਗ ਜਾਂਦਾ। ਸਵਾਲ ਹੈ ਸਭ ਤੋਂ ਇੰਪੋਰਟੈਂਟ, ਕਿਉਂਕਿ ਪਾਣੀ ਸਾਰਿਆਂ ਲਈ ਜ਼ਰੂਰੀ ਹੈ, ਕਿਸਾਨਾਂ ਲਈ ਵੀ ਜ਼ਰੂਰੀ ਹੈ, ਹਰ ਕਿਸੇ ਲਈ ਜ਼ਰੂਰੀ ਹੈ। ਤੁਸੀਂ ਪੀਂਦੇ ਨੇ, ਤੁਸੀਂ ਉਸ ਪਾਰਟੀ ਦੇ ਖਿਲਾਫ, ਉਸ ਪਾਰਟੀ ਤੋਂ ਉਮੀਦ ਕਰ ਰਹੇ ਹੋ ਜਿਸ ਪਾਰਟੀ ਦੇ ਸੁਪਰੀਮੋ ਨੇ ਇਹ ਗੱਲ ਕਹੀ ਸੀ ਕਿ 2015 'ਚ ਯਮੁਨਾ ਦਾ ਪਾਣੀ ਸਾਫ਼ ਕਰਾਂਗੇ ਅਸੀਂ, ਪਰ 2022 ਆ ਗਿਆ, ਯਮੁਨਾ ਦਾ ਪਾਣੀ ਸਾਫ਼ ਨਹੀਂ ਹੋਇਆ। ਤੇ ਕਿੰਨੀ ਗੰਭੀਰਤਾ ਉਹ ਪਾਰਟੀ ਦਿਖਾਉਂਦੀ ਹੈ ਪਾਣੀ ਦੇ ਪ੍ਰਤੀ? ਤੁਹਾਨੂੰ ਲੱਗਦਾ ਹੈ ਕਿ ਉਹ ਪਾਣੀ ਬਚਾ ਸਕੇਗੀ? ਨਹੀਂ, ਤੁਸੀਂ ਪਾਣੀ ਦੇ ਮੁੱਦੇ ਤੇ ਜਦੋਂ ਗੱਲ ਕਰੋਗੇ ਤੁਸੀਂ ਹੈਰਾਨ ਹੋਵੋਗੇ ਜਦੋਂ ਉਹਨੂੰ ਸਟੱਡੀ ਕਰੋਗੇ। ਮੈਂ ਤਾਂ ਇਹਨੂੰ ਸਟੱਡੀ ਕਰਦਾ ਰਿਹਾ, ਮੈਂ ਹੈਰਾਨ ਹੋਈ ਗਿਆ ਵੀ ਸਾਡੇ ਲੀਡਰ ਕਰਦੇ ਕੀ ਰਹੇ ਨੇ। ਪਾਣੀ ਜਿਹੜਾ ਸਟੇਟ ਸਬਜੈਕਟ ਹੈ, ਪੰਜਾਬ ਨੂੰ ਬਿਨਾਂ ਪੁੱਛੇ 2019 ਦੀ 15 ਦਸੰਬਰ ਨੂੰ ਦਿੱਲੀ ਸਰਕਾਰ ਨੇ ਹਿਮਾਚਲ ਸਰਕਾਰ ਨਾਲ ਪਾਣੀ ਵਾਸਤੇ ਇੱਕ ਸਮਝੌਤਾ ਕੀਤਾ ਹੈ। ਉਹਦੇ ਵਿੱਚ ਇਹਨਾਂ ਨੇ 32 ਰੁਪਏ ਪਰ 1000 ਸਕੁਅਰ ਮੀਟਰ ਪਾਣੀ 25 ਸਾਲ ਵਾਸਤੇ ਲਿਆ ਸਮਝੌਤੇ 'ਚ। ਔਰ ਹਰ 5 ਸਾਲ ਬਾਅਦ ਉਹਦਾ ਰੇਟ ਜਿਹੜਾ ਉਹ ਰਿਵਿਊ ਹੋਏਗਾ ਔਰ ਹੋਲਸੇਲ ਪ੍ਰਾਈਸ ਇੰਡੈਕਸ ਨਾਲ ਲਿੰਕ ਕਰ ਦਿੱਤਾ। ਔਰ ਉਹ ਪਾਣੀ ਜੋ ਹੋਲਸੇਲ ਪ੍ਰਾਈਸ ਇੰਡੈਕਸ ਰਿਜ਼ਰਵ ਬੈਂਕ ਡਿਕਲੇਅਰ ਕਰੇਗਾ ਉਹਦੇ ਨਾਲ ਲਿੰਕ ਕਰਕੇ 5 ਸਾਲ ਬਾਅਦ ਉਹ ਰੇਟ ਵੱਧ ਜਾਇਆ ਕਰਨਗੇ। ਹਿਮਾਚਲ ਸਰਕਾਰ ਨੂੰ ਕੁਝ ਕਰੋੜਾਂ ਰੁਪਏ ਦੇ ਪਲਾਟ ਦਿੱਤੇ ਨੇ ਦਿੱਲੀ, ਤੇ ਸਾਡਾ ਜਿਹੜਾ ਪੰਜਾਬ ਤੋਂ ਪਾਣੀ ਜਾਂਦਾ ਉਹ ਮੁਫਤ 'ਚ ਜਾਂਦਾ ਹੈ, ਉਹ ਪਾਣੀ ਨਹੀਂ। ਇਸੇ ਤਰ੍ਹਾਂ ਸਾਡੇ ਨਾਲ ਸ਼ੁਰੂ ਤੇ ਧੱਕਾ ਹੋਇਆ। ਔਰ ਅਫਸੋਸ ਇਹ ਹੁੰਦਾ ਵੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਸੀ ਕਮਜ਼ੋਰ ਸੀ, ਜਿਹਨੇ ਕਦੇ ਇਹਦਾ ਵਿਰੋਧ ਨਹੀਂ ਕੀਤਾ। ਉਹਨੇ ਕਦੇ ਨਹੀਂ ਕਿਹਾ ਪਾਣੀ ਦੇ ਮਾਲਕ ਅਸੀਂ ਹਾਂ। ਔਰ ਹਿੰਦੁਸਤਾਨ 'ਚ ਮੈਂ ਚੈਲੰਜ ਕਰਦਾ, ਕੋਈ ਹੋਰ ਐਸੀ ਸਟੇਟ ਨਹੀਂ ਜਿਹਦੇ ਨਾਲ ਇੰਨਾ ਧੱਕਾ ਹੋਇਆ ਹੋਵੇ ਜਿੰਨਾ ਪੰਜਾਬ ਨਾਲ ਪਾਣੀਆਂ ਦੇ ਮਸਲੇ ਤੇ ਹੋਇਆ।
ਔਰ ਮੈਨੂੰ ਅਫਸੋਸ ਹੁੰਦਾ ਹੈ ਵੀ ਸੁਪਰੀਮ ਕੋਰਟ ਦੀ ਕੋਈ ਈਗੋ ਨਹੀਂ ਹੁੰਦੀ, ਉਹਦੇ ਕੋਲੋਂ ਲੋਕਾਂ ਨੂੰ ਇਨਸਾਫ ਦੀ ਆਸ ਹੁੰਦੀ ਹੈ। ਸੁਪਰੀਮ ਕੋਰਟ ਇਹ ਕਹੇ ਵੀ SYL ਬਣਵਾਉਣੀ ਹੈ ਫॉर व्हाट, SYL ਫॉर व्हाट, ਜਦੋਂ ਪਾਣੀ ਉਹ ਹੈ ਨਹੀਂ। ਔਰ ਇੱਕ ਹੋਰ ਅਸੂਲ ਹੈ, ਮੈਂ ਉਹ ਗੱਲਾਂ ਕਰਦਾ ਜਿਹੜੀਆਂ ਸੰਵਿਧਾਨ ਕਹਿੰਦਾ, ਕਾਨੂੰਨ ਕਹਿੰਦਾ। ਹਰ 25 ਸਾਲ ਬਾਅਦ ਪਾਣੀ ਦੀ ਅਸੈਸਮੈਂਟ ਹੋਣੀ ਜ਼ਰੂਰੀ ਹੈ। ਪਿਛਲੇ 50 ਸਾਲਾਂ 'ਚ ਅਸੈਸਮੈਂਟ ਹੀ ਨਹੀਂ ਹੋਈ, ਪਾਣੀ ਦਾ ਫਲੋ ਘਟ ਗਿਆ। ਹੁੰਦਾ ਇਹ ਆ ਵੀ ਜਿੰਨਾ ਕਿਸੇ ਨੂੰ ਅਲਾਟ ਹੋ ਗਿਆ ਉਹ ਸਾਰਾ ਲਿਜਾਈ ਜਾਂਦਾ, ਜਿਹੜਾ ਘਟ ਗਿਆ ਉਹ ਸਾਡੇ ਹਿੱਸੇ। ਹੁਣ ਇੱਕ ਹੋਰ ਨਵੀਂ ਗੱਲ ਹੋਈ ਆ, ਮੈਂ ਚੀਫ ਮਿਨਿਸਟਰ ਨੂੰ ਚਿੱਠੀ ਲਿਖੀ ਸੀ 2 ਜੁਲਾਈ ਨੂੰ ਵੀ 9 ਜੁਲਾਈ ਦੀ ਮੀਟਿੰਗ ਵਿੱਚ ਜੈਪੁਰ 'ਚ ਮੁੱਦਾ ਉਠਾਈ। ਕੇਂਦਰ ਸਰਕਾਰ ਨੇ ਚੁੱਪ ਚਪੀਤੇ ਡੈਮ ਸੇਫਟੀ ਐਕਟ ਬਣਾ ਦਿੱਤਾ। ਡੈਮ ਸੇਫਟੀ ਐਕਟ ਮੁਤਾਬਕ ਹੁਣ ਲੋਕ ਅੱਜ ਵੀ BBMB ਦੀਆਂ ਗੱਲਾਂ ਕਰਦੇ ਨੇ, BBMB ਕਿੱਥੇ ਰਹਿ ਜਾਊਗਾ। ਉਹਨਾਂ ਨੇ ਕਹਿ ਦਿੱਤਾ ਵੀ ਪਾਣੀ ਵੀ ਸੈਂਟਰ ਦੇ ਕੰਟਰੋਲ 'ਚ ਤੇ ਡੈਮ ਵੀ ਸੈਂਟਰ ਦੇ ਕੋਲ 'ਚ। ਜਿਹੜੇ 2 ਸਟੇਟਾਂ ਦਾ ਸਾਂਝਾ ਡੈਮ ਜਾਂ ਝੀਲ ਹੋਏਗੀ, ਉਹਨਾਂ ਦਾ ਦੋਹਾਂ ਦੀ ਸਾਂਝੀ ਇੱਕ ਡੈਮ ਸੇਫਟੀ ਆਰਗੇਨਾਈਜੇਸ਼ਨ ਬਣੇਗੀ। ਨੈਸ਼ਨਲ ਲੈਵਲ ਤੇ ਡੈਮ ਸੇਫਟੀ ਅਥਾਰਟੀ ਬਣੇਗੀ, ਜਿਹੜਾ ਸੈਂਟਰਲ ਗਵਰਨਮੈਂਟ ਦਾ ਐਡੀਸ਼ਨਲ ਸੈਕਟਰੀ ਲੈਵਲ ਦਾ ਅਫਸਰ ਉਹਨੂੰ ਚਲਾਏਗਾ। ਔਰ ਬੜਾ ਕਲੀਅਰ ਲਿਖਿਆ ਬਾਰ-ਬਾਰ ਨਵੇਂ ਐਕਟ ਵਿੱਚ ਵੀ ਜੋ ਭਾਰਤ ਸਰਕਾਰ ਕਹੇਗੀ ਉਹਦੇ ਮੁਤਾਬਕ ਚਲਾਏਗਾ। ਤੇ ਪਾਣੀ ਵੀ ਉਹਨਾਂ ਦੇ ਕੋਲ ਚਲਾ ਗਿਆ, ਤੁਹਾਡੇ ਡੈਮ ਵੀ ਉਹਦੇ ਕੋਲ ਚਲੇ ਗਏ, ਤੁਹਾਡੇ ਕੋਲ ਰਹਿ ਕੀ ਗਿਆ? BBMB ਨੂੰ ਕੀ ਕਰੋਗੇ? ਕੰਟਰੋਲ ਉਹਨਾਂ ਦਾ ਹੋ ਗਿਆ। ਤੇ ਫਿਰ ਜਦੋਂ ਕੋਈ ਫੈਸਲਾ ਕਰਨਾ, ਕਿਉਂਕਿ 2 ਸਟੇਟਾਂ ਦੀ ਸਾਂਝੀ ਹੋਊਗੀ ਡੈਮ ਸੇਫਟੀ ਆਰਗੇਨਾਈਜੇਸ਼ਨ, ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਪਾਣੀ ਦਾ ਫੈਸਲਾ ਲੈਣ ਦਾ। ਅਧਿਕਾਰ ਫਿਰ ਸੈਂਟਰਲ ਗਵਰਨਮੈਂਟ ਕੋਲ ਚਲੇ ਗਏ, ਕਿਉਂਕਿ 2 ਦੀ ਸਾਂਝੀ ਹੈ। ਜੇ ਤੁਹਾਡੀ ਇਕੱਲਿਆਂ ਦੀ ਡੈਮ ਸੇਫਟੀ ਆਰਗੇਨਾਈਜੇਸ਼ਨ ਹੋਵੇ ਫਿਰ ਤੁਸੀਂ ਫੈਸਲਾ ਲੈ ਸਕਦੇ ਹੋ। ਪਰ ਸਾਡੇ ਨਾਲ ਤਾਂ ਉਧਰ ਪੌਂਗ ਡੈਮ ਵਾਲੇ ਪਾਸੇ ਉਧਰ ਜੰਮੂ ਸਾਡੇ ਵਿੱਚ ਪਾਰਟ ਬਣ ਜੂ ਸਾਡੀ ਆਰਗੇਨਾਈਜੇਸ਼ਨ 'ਚ, ਇੱਧਰੋਂ ਹਿਮਾਚਲ ਪਾਰਟ ਬਣ ਜੂ, 3 ਦੀ ਸਾਂਝੀ ਡੈਮ ਸੇਫਟੀ ਆਰਗੇਨਾਈਜੇਸ਼ਨ ਬਣੂ। ਜਦੋਂ ਝਗੜਾ ਹੋਊ ਇਹ ਜਿਹੜੀ ਨੈਸ਼ਨਲ ਲੈਵਲ ਦੀ ਡੈਮ ਸੇਫਟੀ ਆਰਗੇਨਾਈਜੇਸ਼ਨ ਉਹਨੂੰ ਲਿਖਣਗੇ, ਉਹ ਡੈਮ ਸੇਫਟੀ ਅਥਾਰਟੀ ਨੂੰ ਲਿਖੇਦਾ। ਡੈਮ ਸੇਫਟੀ ਅਥਾਰਟੀ ਨੂੰ ਕਲੀਅਰ ਕਹਿ ਦਿੱਤਾ ਦੇ ਵਿਲ ਵਰਕ ਡਾਇਰੈਕਟਲੀ ਅੰਡਰ ਦਾ ਡਾਇਰੈਕਸ਼ਨਸ ਆਫ ਦਾ ਸੈਂਟਰਲ ਗਵਰਨਮੈਂਟ। ਤੇ ਸਾਡੇ ਕੋਲ ਕੀ ਰਹਿ ਗਿਆ? ਇਹਨਾਂ ਨੇ ਅੱਜ ਤੱਕ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਮੈਂ ਇਹਨਾਂ ਨੂੰ ਕਿਹਾ ਸੀ ਇਹਦਾ ਵਿਰੋਧ ਕਰੋ ਡੈਮ ਸੇਫਟੀ ਐਕਟ ਦਾ, ਇਹਨਾਂ ਨੇ ਅੱਜ ਤੱਕ ਵਿਰੋਧ ਨਹੀਂ ਕੀਤਾ। ਰਾਜੇਵਾਲ ਜੀ, ਇੱਕ ਸਵਾਲ ਹੋ ਰਿਹਾ, ਕਿਉਂਕਿ ਤੁਸੀਂ ਕਿਹਾ ਕਿ ਇਹ ਸਿਰਫ ਇੱਕ ਜ਼ਿਲ੍ਹੇ ਦਾ ਮਸਲਾ ਨਹੀਂ ਹੋਏਗਾ ਜਦੋਂ ਚੰਡੀਗੜ੍ਹ ਧਰਨਾ ਲਾਇਆ ਜਾਏਗਾ, ਪੂਰੇ ਜਿੱਥੇ ਵੀ ਇਹ ਸਿਰਫ ਦੀ ਫੈਕਟਰੀ ਚੱਲ ਰਹੀਆਂ ਨੇ, ਜਿੱਥੇ ਜ਼ਹਿਰੀਲਾ ਪਾਣੀ ਜਾ ਰਿਹਾ, ਅੰਦਰ ਜਾ ਰਿਹਾ, ਉਹਦੇ ਹਰ ਪਾਸੇ ਪਾਣੀ ਬਚਾਓ ਦੀ ਤੁਸੀਂ ਮੁਹਿੰਮ ਚਲਾ ਰਹੇ ਹੋ। ਕੋਈ ਇਹੋ ਜਿਹੀ ਫੈਕਟਰੀਜ਼ ਜਾਂ ਕੋਈ ਇਹੋ ਜਿਹੇ ਇਲਾਕੇ ਮੋਨੀਟਰ ਕੀਤੇ ਨੇ ਜਿੱਥੇ ਇਹੋ ਜਿਹੀ ਇੰਡਸਟਰੀਜ਼ ਹੋ ਚਲੇ, ਜਿਵੇਂ ਤੁਸੀਂ ਰਾਜਪੁਰੇ ਦੀ ਗੱਲ ਕੀਤੀ ਸੀ, 1-2 ਥਾਵਾਂ ਦੀ ਹੋਰ ਦੀ ਗੱਲ ਕੀਤੀ ਹੈ, ਕੋਈ ਇਹੋ ਜਿਹੇ ਇਲਾਕੇ ਮੋਨੀਟਰ ਕੀਤੇ ਨੇ ਜਾਂ ਪਿੰਡ ਵਾਲਿਆਂ ਨੂੰ ਕੰਪਲੇਂਟ ਆਈ ਹੋਵੇ? ਤੁਸੀਂ ਸੰਤ ਸੀਚੇਵਾਲ ਬੜੇ, ਉਹ ਤਾਂ ਉਹਨਾਂ ਨੂੰ ਸਨਮਾਨ ਵੀ ਬੜਾ ਮਿਲਿਆ ਇਸ ਗੱਲ ਵਿੱਚ, ਪਰ ਬਈ ਨਦੀ ਅੱਜ ਵੀ ਕਾਲਾ ਪਾਣੀ ਜਾਂਦਾ ਉਹਦੇ 'ਚ। ਤੁਸੀਂ ਲੁਧਿਆਣੇ 'ਚੋਂ ਬੁੱਢੇ ਨਾਲੇ ਦੇ ਵਿੱਚੋਂ ਦਰਿਆ ਦੇ ਵਿੱਚ ਸਾਰਾ ਸਤਲੁਜ ਦੇ ਵਿੱਚ ਪਾਣੀ ਕਾਲਾ ਜਾਂਦਾ। ਅੰਮ੍ਰਿਤਸਰ ਦਾ ਤੁਸੀਂ ਕਿਹੜਾ ਸ਼ਹਿਰ ਹੈ ਜਿੱਥੋਂ ਤੇ ਪਾਣੀ? ਮੇਰੇ ਪਿੰਡ ਨੂੰ ਇੱਕ ਰਜਵਾਹਾ ਜਾਂਦਾ ਹੈ, ਉਹ ਖੰਨੇ ਸ਼ਹਿਰ ਤੋਂ 12 ਕਿਲੋਮੀਟਰ ਤੇ ਹੈ, ਉਹਦੇ 'ਚ ਪਾਣੀ ਤਾਂ ਨਹੀਂ ਜਾਂਦਾ, ਜਿਹੜਾ ਇਹ ਗੰਦਾ ਪਾਣੀ ਹੈ ਸਾਰਾ ਹੀ ਜਾਂਦਾ। ਔਰ ਕਿੱਥੇ ਨਹੀਂ ਪਾਣੀ ਗੰਦਾ ਜਾਂਦਾ। ਅਸੀਂ ਪੈਸੇ ਦੇ ਪੁੱਤ ਬਣ ਗਏ, ਮੈਨੂੰ ਅਫਸੋਸ ਹੁੰਦਾ ਹੈ, ਅਸੀਂ ਪੈਸੇ ਦੇ ਪੁੱਤ ਬਣ ਗਏ। ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਸਾਫ਼ ਸੁੱਟਣ ਦੀ ਬਜਾਏ ਅਸੀਂ ਸੌਖਾ ਜਿਹਾ ਤਰੀਕਾ ਵੀ ਟ੍ਰੀਟਮੈਂਟ ਪਲਾਂਟ 'ਤੇ ਕਿਹੜੇ ਇੰਡਸਟਰੀ ਵਾਲਾ ਖਰਚ ਕਰੂਗਾ ਜਾਂ ਉਹਦਾ ਬਿੱਲ ਆਊਗਾ ਕੌਣ ਦੇਊਗਾ? ਬਿਜਲੀ ਦਾ ਬਿੱਲ ਲੱਖ ਰੁਪਏ ਦਾ ਮਹੀਨੇ ਦਾ, ਉਹਦੀ ਬਜਾਏ ਉਹ ਕਹਿੰਦੇ ਸਿੱਧਾ ਹੀ ਡਾਇਰੈਕਟ ਇੰਜੈਕਟ ਕਰ ਦਿਓ। ਜਿੰਨੀ ਇੰਡਸਟਰੀ ਹੈ ਪੰਜਾਬ ਦੀ, ਮੋਰ ਦੈਨ 95% ਇੰਡਸਟਰੀ ਨੇ ਟ੍ਰੀਟਮੈਂਟ ਪਲਾਂਟ ਲਾਏ ਹੀ ਨਹੀਂ। ਜੇ ਲਾਏ ਹੋਏ ਨੇ ਤਾਂ ਉਹ ਦਿਖਾਵੇ ਦੇ ਨੇ, ਔਰ ਸਾਰਿਆਂ ਦੇ ਬੋਰ ਕਰਾਏ ਹੋਏ ਨੇ, ਰਾਤ ਨੂੰ ਧਰਤੀ ਸਿੱਟ ਦਿੰਦੇ ਨੇ। ਤੇ ਔਰ ਸਾਡਾ ਪੋਲਿਊਸ਼ਨ ਕੰਟਰੋਲ ਬੋਰਡ ਸਿੱਧੇ ਪੈਸੇ ਲੈਂਦਾ। ਹੁਣ ਸਿੱਧੀ ਜੀ ਮਿਸਾਲ ਹੈ, ਜਿਸ ਤਰ੍ਹਾਂ ਸੈਂਪਲਿੰਗ ਉੱਥੇ ਕੀਤੀ ਗਈ ਜੀਰੇ ਆਲੇ ਦੁਆਲੇ 40 ਪਿੰਡਾਂ ਦਾ ਪਾਣੀ ਪੀਣ ਵਾਲਾ ਨਹੀਂ, ਉੱਥੇ ਕੈਂਸਰ ਫੈਲਿਆ ਤੇ ਉਹ ਕਹਿੰਦੇ ਪਾਣੀ ਸਾਫ਼ ਹੈ। ਕਿੱਦਾਂ ਦੀ ਸੈਂਪਲਿੰਗ ਹੋਈ ਹੋਊਗੀ? ਤਾਂ ਇਹ ਐਸਾ ਮਸਲਾ ਜਿਹਦੇ ਤੇ ਸਾਨੂੰ ਹਰ ਸ਼ਹਿਰੀ ਨੂੰ ਗੰਭੀਰ ਹੋਣਾ ਪਏਗਾ। ਪਾਣੀ ਹਵਾ ਪੋਲਿਊਟ ਨਾ ਹੋਵੇ, ਸਾਨੂੰ ਗੰਭੀਰ ਹੋਣਾ ਪਏਗਾ। ਕੁਦਰਤ ਨੇ ਸਾਨੂੰ ਸਾਡੇ ਜਿਉਣ ਵਾਸਤੇ ਸਭ ਕੁਝ ਦਿੱਤਾ ਹੈ, ਪਰ ਅਸੀਂ ਛੇੜਛਾੜ ਕਰਕੇ ਸਾਰਾ ਗੰਦਾ ਕਰ ਲਿਆ। ਇਹਦੇ ਨਾਲ ਸਾਡਾ ਫਿਊਚਰ ਜਿਹੜਾ ਉਹ ਸੇਫ ਨਹੀਂ। ਰਾਜੇਵਾਲ ਸਾਹਿਬ, 17 ਤਰੀਕ ਨੂੰ ਤੁਸੀਂ ਮੁਲਤਵੀ, 17 ਤਰੀਕ ਤੱਕ ਮੁਲਤਵੀ ਕਰਤਾ, ਜਦ ਕਿ ਅਗਲੀ ਡੇਟ ਆ ਜਿਹੜੀ ਉਹ 28 ਫਰਵਰੀ ਪਈ ਹੋਈ ਹੈ ਜੀਰੇ ਮੋਰਚੇ ਦੀ। ਹੁਣ ਨਹੀਂ ਲੱਗਦਾ ਵੀ 17 ਨੂੰ ਜੇ ਤੁਸੀਂ ਧਰਨਾ ਲਾਉਣੇ ਹੋ ਤਾਂ ਵੀ ਕਿਤੇ ਨਾ ਕਿਤੇ ਤਾਕਤ ਵੰਡਣ ਵਾਲੀਆਂ ਗੱਲਾਂ ਰਹਿਣਗੀਆਂ? ਨਹੀਂ, ਇੱਦਾਂ ਨਹੀਂ ਹੋਏਗਾ। ਅਸੀਂ ਬਕਾਇਦਾ ਅੱਜ ਇਹੀ ਕਹਿਣ ਵਾਸਤੇ ਤੁਹਾਨੂੰ ਬੁਲਾਇਆ ਵੀ ਅਸੀਂ ਆਪਣਾ, ਉੱਥੇ ਸਾਡੇ ਬੰਦੇ ਬੈਠਣਗੇ, ਅੱਗੇ ਵੀ ਬੈਠੇ ਨੇ, ਉਹ ਬੈਠੇ ਰਹਿਣਗੇ ਜਿਸ ਤਰ੍ਹਾਂ ਪਹਿਲਾਂ ਬੈਠੇ ਸੀ। ਮੇਰੀ ਜਥੇਬੰਦੀ ਦੇ 2 ਜ਼ਿਲ੍ਹੇ ਫਰੀਦਕੋਟ ਤੇ ਫਿਰੋਜ਼ਪੁਰ, ਉਹ ਕੰਟੀਨਿਊਸਲੀ ਉੱਥੇ ਬੈਠੇ ਨੇ ਸ਼ੁਰੂ ਤੋਂ, ਉਹ ਉੱਥੋਂ ਹਿੱਲੇ ਹੀ ਨਹੀਂ।
ਇਦਾਂ ਦਾ ਇੱਕ ਸਾਡਾ ਜਿੱਦਾਂ ਬਾਕੀ ਜਥੇਬੰਦੀਆਂ ਦਾ ਹਿੱਸਾ ਹੋਊਗਾ, ਅਸੀਂ ਆਪਣੇ ਹਿੱਸੇ ਦੇ ਉੱਥੇ ਬਿਠਾਈ ਰੱਖਾਂਗੇ ਬੰਦੇ ਦੇ। ਪਰ ਹੁਣ ਇਹਨੂੰ ਅਸੀਂ ਹੋਰ ਲਮਕਾ ਨਹੀਂ ਸਕਦੇ, ਲੋਕਾਂ ਦਾ ਪ੍ਰੈਸ਼ਰ ਹੈ ਪਾਣੀਆਂ ਦੇ ਉੱਤੇ, ਕੁਝ ਕਰੋ। ਤਾਂ ਅਸੀਂ ਪਾਣੀਆਂ ਦਾ ਮੋਰਚਾ ਵੀ 17 ਤਰੀਕ ਨੂੰ ਲਾਵਾਂਗੇ। ਹੁਣ 30 ਦਾ ਅਸੀਂ ਸਾਡੀ ਤਿਆਰੀ ਪੂਰੀ ਸੀ, ਪਰ ਕਿਉਂਕਿ ਇਹ ਹੋ ਜਾਂਦਾ ਲਓ ਜੀ ਇਹ ਕਿਉਂ ਨਹੀਂ ਜਾਂਦੇ, ਅਸੀਂ ਇਸ ਕਰਕੇ ਇੱਕ ਪੂਰਾ ਪ੍ਰੈਸ਼ਰ ਸਰਕਾਰ ਨੂੰ ਬਿਲਡ ਕਰਨ ਵਾਸਤੇ, ਵੀ ਸਰਕਾਰ ਨੂੰ ਪਤਾ ਹੋਵੇ ਸਾਰੇ ਹੀ ਇਕੱਠੇ ਨੇ ਇਸ ਮਸਲੇ ਤੇ, ਕੋਈ ਕਿਸੇ ਦਾ ਕੋਈ ਮਤਭੇਦ ਨਹੀਂ। ਅਸੀਂ 1000 ਵਹੀਕਲ ਲੈ ਕੇ ਜਾਵਾਂਗੇ, ਤੋਂ ਵੱਧ ਹੋ ਸਕਦਾ, ਘੱਟ ਨਹੀਂ ਹੋਏਗਾ। ਆਪਣੇ ਆਪ 'ਚ ਲਾਮਿਸਾਲ ਉਦਣ ਉੱਥੇ ਇਕੱਠ ਅਸੀਂ ਕਰਾਂਗੇ। ਬਾਕੀ ਸਾਥੀ ਵੀ ਜਿਹੜੇ ਪੁਰਾਣੇ ਸਾਥੀ ਉਹ ਵੀ ਨਾਲ ਹੋਣਗੇ ਜਾਂ ਤੁਸੀਂ ਸਾਰੇ ਹੀ ਉੱਥੇ ਹੀ ਨੇ, ਸਾਰੇ ਹੀ ਨੇ। ਕੋਈ ਡੱਲੇਵਾਲ ਖਾਸ ਤੌਰ ਤੇ ਰਾਜੇਵਾਲ ਨਾਲ ਉੱਥੇ ਹੋਣਗੇ। ਉਹ ਜਿੱਦਣ ਉਹਨਾਂ ਨੇ ਆਉਣਾ ਉਹ ਆ ਜਾਣਗੇ, ਅੱਗੇ ਇੱਕ ਦਿਨ ਆ ਵੀ ਗਏ। ਅਸੀਂ ਤਾਂ ਕੰਟੀਨਿਊਸਲੀ ਬੈਠੇ ਹਾਂ ਉੱਥੇ। ਨਹੀਂ 30 ਦਸੰਬਰ ਦੀ ਮੈਨੂੰ ਤਾਂ ਪਾਣੀ ਵਾਲੇ ਮੋਰਚੇ ਦੀ ਗੱਲ ਕਰ ਨਹੀਂ, ਪਾਣੀ ਵਾਲਾ ਮੋਰਚਾ ਸਾਡਾ 5 ਜਥੇਬੰਦੀਆਂ ਨੇ, ਕੁਝ ਜਥੇਬੰਦੀਆਂ ਹੋਰ ਨੇ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ, ਉਹ ਜਦੋਂ ਡਿਕਲੇਅਰ ਕਰਨਗੇ ਤੁਹਾਡੇ ਸਾਹਮਣੇ ਕਰਨਗੇ। ਠੀਕ। ਰੂਪਰੇਖਾ ਕੀ ਹੈ ਜੀ ਤੁਹਾਡੀ ਜਿਹੜੀ 30 ਦਸੰਬਰ ਦੀ ਰੂਪਰੇਖਾ ਕੀ ਹੈ, ਕਿਵੇਂ ਚੱਲੋਗੇ, ਕਿੱਥੇ ਜਾਓਗੇ? ਅਸੀਂ ਸਾਰਿਆਂ ਨੇ ਪਹਿਲਾਂ ਉੱਥੇ ਜਾਣ ਦਾ ਜੀ ਉਹ ਅਸੀਂ ਸਾਰੇ ਜ਼ਿਲ੍ਹਿਆਂ ਨੂੰ ਵਹੀਕਲ ਲਾਏ ਨੇ, ਕਿਸੇ ਨੂੰ 100 ਕਿਸੇ ਨੂੰ 50, ਜਿਹੜਾ ਨੇੜੇ ਨੇ ਉਹਨਾਂ ਨੂੰ ਵੱਧ ਲਾਏ ਨੇ, ਜਿਹੜੇ ਦੂਰ ਨੇ ਉਹਨਾਂ ਨੂੰ ਥੋੜ੍ਹੇ ਜਿਹੇ ਘੱਟ ਲਾਏ ਨੇ, 50 ਵਹੀਕਲ ਲਾਏ ਨੇ। ਉਹ ਸਾਰੇ ਵਹੀਕਲ ਅਸੀਂ ਕੁਛ ਤਾਂ ਜਿਹੜੇ ਮਾਲਵੇ ਵਾਲੇ ਨੇ ਉਹ ਸਾਰੇ ਮੋਗੇ ਤੋਂ ਅੱਗੇ ਜਿੱਥੇ ਤਲਵੰਡੀ ਭਾਈ ਨੂੰ ਸੜਕ ਮੁੜਦੀ ਉੱਥੇ ਇਕੱਠੇ ਹੋਣਗੇ। ਜਿਹੜੇ ਦੁਆਬੇ ਤੇ ਮਾਝੇ ਵਾਲੇ ਨੇ ਉਹ ਜਿਹੜੀ ਉਧਰੋਂ ਸੜਕ ਆਉਂਦੀ ਆ ਅੰਮ੍ਰਿਤਸਰ ਤੋਂ, ਉਹਦੇ ਤੇ ਜੀਰੇ ਤੋਂ 5 ਕਿਲੋਮੀਟਰ ਅੱਗੇ ਆ ਕੇ ਖੜ ਜਾਣਗੇ। ਅਸੀਂ ਠੀਕ 1 ਵਜੇ ਦੋਨੋਂ ਪਾਸੇ, ਉਧਰੋਂ ਵੀ ਤੇ ਇੱਧਰੋਂ ਵੀ, ਦੋਨੋਂ ਪਾਸੇ ਜਲੂਸ ਚੱਲ ਪੈਣਗੇ ਔਰ ਉੱਥੇ ਜਾ ਕੇ ਮੌਕੇ ਤੇ ਜਿੱਥੇ ਫੈਕਟਰੀ ਦੇ ਅੱਗੇ ਧਰਨਾ ਲੱਗਿਆ ਉੱਥੇ ਪਹੁੰਚਣਗੇ। ਠੀਕ ਹੈ। ਅਸੀਂ ਇਹ ਗੱਲ ਸਾਰੀਆਂ ਜਿਹੜਾ ਘਰ ਘਰ ਤੱਕ ਪਹੁੰਚਾ ਦਿੱਤੀ ਹੈ। ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਸਾਡੀ ਤਿਆਰੀ ਵਜੋਂ ਅਸੀਂ ਇਸ਼ਤਿਹਾਰ ਛਪਾਏ ਸੀ, ਜਿਹੜਾ ਰਾਜੇਵਾਲ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਹੈ। ਇਹ ਅਸੀਂ ਵੱਡੀ ਪੱਧਰ ਤੇ ਵੰਡੇ ਨੇ, ਲੱਖਾਂ ਦੀ ਗਿਣਤੀ 'ਚ ਵੰਡੇ ਨੇ। ਆ ਪਿਛਲੇ ਦਿਨਾਂ ਦੇ ਵਿੱਚ, ਇਸ ਹਫ਼ਤੇ ਦੇ ਵਿੱਚ ਮੇਲਾ ਸੀ, ਮਾਛੀਵਾੜੇ ਦਾ ਮੇਲਾ, ਚਮਕੌਰ ਸਾਹਿਬ ਦਾ ਮੇਲਾ, ਅੱਜ ਫਤਿਹਗੜ੍ਹ ਸਾਹਿਬ ਦਾ ਮੇਲਾ। ਉਸ ਮੇਲੇ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਇਹ 1 ਲੱਖ ਪੋਸਟਰ ਅਸੀਂ ਤਿੰਨ ਜਗ੍ਹਾ ਸ਼ਹੀਦੀ ਸਮਾਗਮਾਂ 'ਚ ਜਿਹੜਾ ਪਹਿਲਾਂ ਵੰਡਿਆ ਪੋਸਟਰ ਚਮਕੌਰ ਸਾਹਿਬ, ਮਾਛੀਵਾੜੇ ਤੇ ਉੱਥੇ ਅੱਜ ਚੱਲ ਰਿਹਾ ਹੈ ਫਤਿਹਗੜ੍ਹ ਸਾਹਿਬ 1 ਲੱਖ ਪੋਸਟਰ। ਇਹ ਤੋਂ ਪਹਿਲਾਂ 1 ਲੱਖ ਪੋਸਟਰ ਸੀ, ਹੋਰ ਉਹ 2 ਪੇਜ ਦਾ ਸੀ, ਵੱਡੀ ਤਿਆਰੀ ਹੈ। ਚੁੱਕੇ। ਪਰ ਜਿਹੜਾ ਸਰਕਾਰ ਦੇ ਬਦਲਾਅ ਦੀ ਗੱਲ ਕਰਦੇ ਆ, ਉਹ ਕੋਈ ਬਦਲਾਅ ਨਹੀਂ ਆਇਆ। ਜਿਹੜਾ ਜੀਰੇ ਤੇ ਉਹਨਾਂ ਨੇ ਤਸੱਦਦ ਕੀਤਾ ਹੈ, ਉਹਦਾ ਸਾਡੇ ਸਾਰਿਆਂ ਦੇ ਕਿਸਾਨ, ਖਾਸ ਕਰਕੇ ਕਿਸਾਨਾਂ ਦੇ ਮਨਾਂ ਦੇ ਵਿੱਚ ਵੱਡਾ ਰੋਸ ਹੈ, ਵੱਡਾ ਗੁੱਸਾ ਹੈ। ਉਹ ਗੁੱਸਾ ਕੱਢਣ ਦੇ ਲਈ ਔਰ ਸਰਕਾਰ ਨੂੰ ਦੱਸਣ ਦੇ ਲਈ ਅਸੀਂ ਵੱਡੀ ਪੱਧਰ ਤੇ ਜਿਹੜਾ 30 ਨੂੰ ਜੀਰੇ ਜਾ ਰਹੇ ਹਾਂ ਫੈਕਟਰੀ ਤੇ, ਉਹ ਸਾਰਾ ਤੁਹਾਨੂੰ ਦੱਸ ਹੀ ਦਿੱਤਾ। ਇੱਕ ਆਖਰੀ ਸਵਾਲ ਆ, ਜਿਹੜੀਆਂ ਇੰਡਸਟਰੀ ਦੇ ਖਿਲਾਫ ਲੜਾਈ ਹੋਊਗੀ ਪਾਣੀ ਵਾਲੀ, ਜਿਹੜੀ ਤੁਸੀਂ ਜਿਸ ਤਰੀਕੇ ਦੇ ਨਾਲ, ਚਾਹੇ ਅਸੀਂ ਤੁਹਾਡੇ ਨਾਲ ਵੀ ਗੱਲ ਕਰਨੀ, ਚਾਹੇ ਜੀਰੇ ਵਾਲੇ ਮੋਰਚੇ ਦੀ ਗੱਲ ਕਰੀਏ, ਇਹ ਉਹਨਾਂ ਦੇ ਵਿੱਚ ਅਪਗ੍ਰੇਡਡ ਜਿਹੜੇ ਟ੍ਰੀਟਮੈਂਟ ਪਲਾਂਟ ਹੈ ਉਹ ਲਵਾਉਣ ਦੀ ਤੱਕ ਲੜਾਈ ਤੈਅ ਹੋਊਗੀ, ਖਤਮ ਹੋਊਗੀ, ਜਾਂ ਉਹ ਫੈਕਟਰੀਆਂ ਬੰਦ ਕਰਾਉਣ ਤੱਕ? ਨਹੀਂ, ਇੰਡਸਟਰੀ ਸਾਨੂੰ ਚਾਹੀਦੀ ਹੈ। ਇੰਡਸਟਰੀ ਦੇ ਬਿਨਾਂ ਸਟੇਟ ਅੱਗੇ ਨਹੀਂ ਵੱਧ ਸਕਦੀ। ਇਹ ਇੱਕ ਅਹਿਮ ਫੈਕਟਰ ਹੈ। ਜਿੱਥੇ ਖੇਤੀ ਅਹਿਮ ਫੈਕਟਰ ਹੈ, ਉੱਥੇ ਇੰਡਸਟਰੀ ਵੀ ਇੱਕ ਅਹਿਮ ਫੈਕਟਰ ਹੈ। ਅਸੀਂ ਚਾਹਾਂਗੇ ਉਹ ਟ੍ਰੀਟਮੈਂਟ ਪਲਾਂਟ ਲਾ ਕੇ ਜਿਹੜਾ ਪੋਲੂਟੈਂਟਸ ਧਰਤੀ ਸਿੱਟਦੇ ਆ ਇਹ ਬੰਦ ਕਰਨ, ਕਿਉਂਕਿ ਮਨੁੱਖ ਨੇ ਜਿਉਣਾ, ਪਾਣੀ ਪੀਣਾ, ਪਾਣੀ ਤੇ ਬਿਨਾਂ ਮਨੁੱਖ ਦੇ ਅੰਦਰ ਵੀ 2/3 ਪਾਣੀ ਹੈ, ਤੇ ਤੁਸੀਂ ਜੋ ਖਾਂਦੇ ਹੋ, ਜੋ ਪੀਂਦੇ ਹੋ, ਉਹਦੇ ਮੇਨ ਜਿਹੜਾ ਕੰਪੋਨੈਂਟ ਆ ਪਾਣੀ ਹੈ ਜੋ ਪੈਦਾ ਕਰਦੇ ਹੋ। ਤਾਂ ਪਾਣੀ ਤੇ ਬਿਨਾਂ ਜਿਉਂਦੇ ਨਹੀਂ ਰਿਹਾ ਜਾ ਸਕਦਾ। ਗੁਰੂ ਸਾਹਿਬ ਨੇ ਕਿਹਾ ਲਾ ਪਾਣੀ ਪਹਿਲਾ ਪਾਣੀ ਜੀਓ ਹੈ। ਤਾਂ ਪਾਣੀ ਤੇ ਬਿਨਾਂ ਲਾਈਫ ਨਹੀਂ। ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਵੀ ਇਹਨਾਂ ਨੂੰ ਟ੍ਰੀਟਮੈਂਟ ਜਿਹੜਾ ਲੇਟੈਸਟ ਟੈਕਨੋਲੋਜੀ ਦੇ ਟ੍ਰੀਟਮੈਂਟ ਪਲਾਂਟ ਨੇ ਉਹ ਲਾ ਕੇ ਸਾਫ਼ ਕੀਤਾ ਜੇ। ਪਾਣੀ ਇੰਨਾ ਸਾਫ਼ ਕੀਤਾ ਜਾ ਸਕਦਾ। ਔਰ ਇੱਕ ਹੋਰ ਤੁਸੀਂ ਹੈਰਾਨ ਹੋਵੋਗੇ ਜਾਣ ਕੇ, ਦੁਨੀਆ ਦੇ ਵੱਡੇ ਵੱਡੇ ਡਿਵੈਲਪ ਕੰਟਰੀਜ਼ ਧਰਤੀ ਤੋਂ ਹੇਠਲਾ ਪਾਣੀ ਕੱਢਣ ਹੀ ਨਹੀਂ ਦਿੰਦੇ। ਉਹਨਾਂ ਨੇ ਅੱਜ ਤੱਕ ਇਜਾਜ਼ਤ ਹੀ ਨਹੀਂ ਦਿੱਤੀ। ਇਹ ਸਾਡਾ ਦੇਸ਼ ਹੀ ਹੈ। ਔਰ ਮੈਂ ਆਪਣੀ ਜ਼ਿੰਮੇਵਾਰੀ ਲੈਣਾ, ਕਿਸਾਨਾਂ ਨੇ ਵੀ ਬੜਾ ਵੱਡਾ ਪਾਪ ਕੀਤਾ। ਜਦੋਂ ਟਿਊਬਵੈੱਲ ਕਨੈਕਸ਼ਨ ਮਿਲੇ, ਅਸੀਂ ਕਿਹਾ ਕਿਹੜਾ ਖਾਲੇ ਮਾਂਜੂ, ਅਸੀਂ ਬਟਨ ਦੱਬਿਆ, ਪਾਣੀ ਕੱਢ ਲਿਆ। ਪਹਿਲਾਂ ਖਾਲਾ ਮਾਂਜਣਾ ਪੈਂਦਾ ਸੀ, ਜਿਹੜਾ ਨਹਿਰੀ ਪਾਣੀ ਸੀ ਉਹਦੇ ਵਾਸਤੇ। ਹੁਣ ਉਹ ਖਾਲੇ ਕਿਤੇ ਲੱਭਦੇ ਹੀ ਨਹੀਂ। ਕਿਸੇ ਪਿੰਡ 'ਚ ਕੋਈ ਖਾਲਾ ਨਹੀਂ ਲੱਭਦਾ। ਜਿੱਥੇ ਰਜਵਾਹਾ ਜਾਂ ਸੂਆ ਜਾਂਦਾ, ਉਹ ਤੋਂ 100 ਮੀਟਰ ਤੱਕ ਪਾਣੀ ਨਹੀਂ ਜਾਂਦਾ। ਨਾ ਤਾਂ ਇਹ ਪਾਣੀ ਛੱਡਦੇ ਨੇ, ਜਿਹੜਾ ਜਾਂਦਾ 100 ਮੀਟਰ ਤੋਂ ਅੱਗੇ ਨਹੀਂ ਜਾਂਦਾ। ਇਹ ਸਾਰਿਆਂ ਨੇ ਗਲਤੀਆਂ ਕੀਤੀਆਂ ਨੇ। ਹੁਣ ਇਹ ਅਹਿਸਾਸ ਹੋਣ ਲੱਗਿਆ ਜਦੋਂ ਰਿਪੋਰਟਾਂ ਆਉਣ ਲੱਗੀਆਂ ਵੀ ਪਾਣੀ ਤਾਂ ਮੁੱਕ ਗਿਆ। ਜੇ ਪਾਣੀ ਮੁੱਕ ਗਿਆ ਫਿਰ ਕੀ ਕਰਨਾ, ਜਾਣਾ ਕਿੱਥੇ ਹੈ? ਪਾਣੀ ਤਾਂ ਲਾਈਫ ਹੈ। ਠੀਕ ਹੈ ਜੀ। ਥੈਂਕ ਯੂ। ਥੈਂਕ ਯੂ ਜੀ।